व्यूअर्स वेलकम बैक टू प्रोग्राम। सो व्यूअर्स गलबात करन जा रहे हैं कि महाराष्ट्र कांग्रेस के प्रमुख कांग्रेसी लीडर का कहना है कि आरएसएस 10 सिरां वाला रावण है जिस ਨੂੰ ਆਉਂਦੇ ਦਸਹਿਰੇ ਦੇ ਮੌਕੇ ਸਾੜੇ ਜਾਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਦੁਸਹਿਰਾ ਤੇ ਦੀਵਾਲੀ ਕਿਉਂਕਿ ਇਸ ਨੂੰ ਇਹ ਫੈਸਟੀਵਲ ਸੀਜ਼ਨ ਕਹਿੰਦੇ ਨੇ ਉਹ ਆ ਰਿਹਾ ਹੈ। ਇਸ ਵਾਰ ਦੁਸਹਿਰਾ 2 ਅਕਤੂਬਰ ਨੂੰ ਹੈ ਔਰ 2 ਅਕਤੂਬਰ ਦਾ ਦਿਨ ਹੀ ਗਾਂਧੀ ਦਾ ਜਨਮ ਦਿਨ ਵੀ ਹੈ ਔਰ ਗਾਂਧੀ ਦੇ ਨਾਲ ਆਰਐਸਐਸ ਨੂੰ ਖਾਸ ਪਿਆਰ ਹੈ ਕਿਉਂਕਿ ਗਾਂਧੀ ਦੇ ਕਾਤਲ ਨਥੂਰਾਮ ਗੋਡਸੇ ਨੂੰ ਆਰਐਸਐਸ ਦਾ ਇੱਕ ਵੱਡਾ ਤਬਕਾ ਨਾਇਕ ਮੰਨਦਾ ਹੈ। ਉਸ ਦਾ ਸਬੰਧ ਨਥੂਰਾਮ ਗੋਡਸੇ ਦਾ ਹਿੰਦੂ ਮਹਾਸਭਾ ਨਾਲ ਵੀ ਸੀ ਔਰ ਜ਼ਾਹਰ ਹੈ ਸਾਵਰਕਰ ਜਿਹੜਾ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ ਉਹੀ ਉਸ ਦੀ ਮੋਟੀਵੇਸ਼ਨ ਵੀ ਸੀ ਅਤੇ ਆਰਐਸਐਸ ਦੀ ਆਈਡੀਓਲੋਜੀ ਔਰ ਹਿੰਦੂ ਮਹਾਸਭਾ ਦੀ ਆਈਡੀਓਲੋਜੀ ਜਾਂ ਸਾਵਰਕਰ ਦੀ ਆਈਡੀਓਲੋਜੀ ਨੂੰ ਬਾਅਦ ਦੇ ਵਿੱਚ ਹੈਡਗਵੇਅਰ ਔਰ ਗੋਲਵਲਕਰ ਉਹਨਾਂ ਨੇ ਕਿਵੇਂ ਇੰਪਲੀਮੈਂਟ ਕੀਤਾ ਕਿਉਂਕਿ ਸਾਵਰਕਰ ਮੂਲ ਤੌਰ ਦੇ ਉੱਤੇ ਟੂ ਨੇਸ਼ਨ ਦੀ ਗੱਲ ਸਾਵਰਕਰ ਵੱਲੋਂ ਹੀ ਕੀਤੀ ਗਈ ਸੀ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੁਸਹਿਰੇ ਦੇ ਮੌਕੇ ਹੀ ਦੁਸਹਿਰਾ ਇਹਨਾਂ ਦਾ ਤਿਉਹਾਰ ਜਿਹੜਾ ਰਾਮਾਇਣ ਆਧਾਰਿਤ ਰਾਮਚਰਿਤ ਮਾਨਸ 15ਵੀਂ ਸਦੀ ਤੋਂ ਇਸ ਦਿਨ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ 15ਵੀਂ ਸਦੀ 'ਚ ਹੀ ਰਾਮ ਰਾਵਣ ਦਾ ਕਿੱਸਾ ਰਾਮਚਰਿਤ ਮਾਨਸ ਰਾਹੀਂ ਉਜਾਗਰ ਕੀਤਾ ਜਾਂਦਾ ਭਾਵੇਂ ਉਸ ਤੋਂ ਪਹਿਲਾਂ ਬਾਲਮੀਕ ਰਾਮਾਇਣ ਵੀ ਐਗਜ਼ਿਸਟ ਕਰਦੀ ਸੀ ਲੇਕਿਨ ਇਹ ਸਾਰੀ ਕਹਾਣੀ ਜਾਂ ਕਿੱਸਾ ਜਿਹੜਾ ਕਿ ਗੁੱਡ ਔਰ ਈਵਲ ਦੀ ਜੰਗ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਉਹਦੇ 'ਚ ਇਵੈਂਚੁਅਲੀ ਰਾਵਣ ਜਿਸ ਨੂੰ ਲੰਕਾ ਦਾ ਲੰਕਾਪਤੀ ਕਿਹਾ ਗਿਆ ਹਾਲਾਂ ਸ਼੍ਰੀਲੰਕਾ ਜਿਹੜੀ ਅੱਜ ਦੀ ਜਿਹੜੀ ਹੈ ਸ਼੍ਰੀਲੰਕਾ ਕਿਸੇ ਵੇਲੇ ਦਾ ਨਾਂ ਸਿਲੋਨ ਸੀ ਉਹਨਾਂ ਦੀ ਹਿਸਟਰੀ 'ਚ ਕਿਤੇ ਵੀ ਕੋਈ ਜਿਹੜਾ ਰਾਵਣ ਦਾ ਜਾਂ ਕੋਈ ਜ਼ਿਕਰ ਨਹੀਂ ਹੈ ਔਰ ਇਹ ਵੀ ਇਹਨਾਂ ਦਾ ਕਹਿਣਾ ਵੀ ਜਿਹੜੀ ਲੰਕਾ ਉਹ ਸੋਨੇ ਦੀ ਸੀ ਸੋਨੇ ਦੀ ਲੰਕਾ ਨੂੰ ਵਾੜਾ ਰਾਵਣ ਕਿਵੇਂ 10 ਸਿਰਾਂ ਉਹਦੇ 10 ਸਿਰ ਇਸ ਲਈ ਬਣਾਇਆ ਵੀ ਬਹੁਤ ਲਰਨਡ ਸੀ ਬ੍ਰਾਹਮਣ ਸੀ ਪਰ ਉਹ ਸੀਤਾ ਦੀ ਕਹਾਣੀ ਤੇ ਇਹ ਉਹ ਔਰ ਇਵੈਂਚੁਅਲੀ ਜਿਹੜਾ ਜਦੋਂ ਅਸੀਂ ਪੰਜਾਬੀ ਦਾ ਅਖਾਣ ਵੀ ਵਰਤਦੇ ਹਾਂ ਕਿ ਘਰ ਕਾ ਭੇਤੀ ਲੰਕਾ ਢਾਏ ਅਤੇ ਫਿਰ ਰਾਵਣ ਦੇ ਭਰਾ ਵਿਭੀਸ਼ਣ ਨੂੰ ਜਿਹੜਾ ਰਾਮ ਅਤੇ ਉਹਨਾਂ ਦੀ ਟੋਲੀ ਨੇ ਖਰੀਦਿਆ ਕਿ ਤੈਨੂੰ ਰਾਜ ਭਾਗ 'ਤੇ ਬਿਠਾਉਂਦੇ ਤੇਰਾ ਭਰਾ ਦੇ ਬੈਠਿਆਂ 'ਤੇ ਤੇਰੀ ਵਾਰੀ ਨਹੀਂ ਹੈ ਔਰ ਉਸ ਤੋਂ ਭੇਤ ਜਾਣ ਕੇ ਔਰ ਹਰ ਜਿਹੜਾ ਲੜਾਈ ਦਾ ਅਸੂਲ ਹੈ ਉਸ ਨੂੰ ਵਾਇਲੇਟ ਕਰਦਿਆਂ ਜਿਹਨੂੰ ਧਰਮ ਯੁੱਧ ਕਿਹਾ ਜਾਂਦਾ ਸੀ ਉਹ ਭਾਵੇਂ ਬਾਲੀ ਨੂੰ ਮਾਰਨਾ ਸੀ ਸੁਗਰੀਵ ਦੇ ਭਰਾ ਨੂੰ ਧੋਖੇ ਨਾਲ ਉਹ ਬੇਸ਼ੱਕ ਬਾਕੀ ਜਿੰਨੇ ਤੌਰ ਤਰੀਕੇ ਸੀ ਰਾਵਣ ਡਿਫੀਟ ਹੋਇਆ ਇਵੈਂਚੁਅਲੀ ਮਾਰਿਆ ਗਿਆ ਔਰ ਉਸ ਨੂੰ ਫਿਰ ਜਿਹੜੇ ਇਹਨਾਂ ਦਾ ਬਹੁਤ ਐਡਵਾਂਸਡ ਸਾਇੰਸ ਸੀ ਕਿ ਵੀ ਇਹਨਾਂ ਕੋਲ ਜਹਾਜ਼ ਵੀ ਸੀ ਜਿਹੜਾ ਪੁਸ਼ਕਰ ਜਹਾਜ਼ ਹੈ ਉਹਦੇ 'ਚ ਰਾਮਚੰਦਰ ਜਿਹੜੇ ਨੇ ਉਹ ਸੀਤਾ ਨੂੰ ਅਤੇ ਲਛਮਣ ਨੂੰ ਲੈ ਕੇ ਜਿਹੜੇ ਨੇ ਉਹ ਅਯੁੱਧਿਆ ਉਤਰੇ ਔਰ ਬਹੁਤ ਦੀਪਮਾਲਾ ਹੋਈ ਉਹ ਦੀਵਾਲੀ ਨਾਲ ਜੁੜ ਗਿਆ ਜਿੱਦਣ ਅਯੁੱਧਿਆ ਆਉਣ ਦੀ ਲਾਈਨ ਹੈ ਔਰ ਉਸ ਤੋਂ ਠੀਕ 10 ਦਿਨ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਕਿ 10 ਦਿਨ ਦੁਸਹਿਰੇ ਔਰ ਦੀਵਾਲੀ ਦੇ ਵਿਚਾਲੇ ਵਿੱਥ ਹੁੰਦੀ ਹੁਣ 2025 ਹੈ 1925 'ਚ ਅੱਜ ਤੋਂ 100 ਸਾਲ ਪਹਿਲਾਂ ਦੁਸਹਿਰੇ ਵਾਲੇ ਦਿਨ ਹੀ ਆਰਐਸਐਸ ਰਾਸ਼ਟਰੀ ਸਵੈਮ ਸੇਵਕ ਸੰਘ ਨਾਂ ਦੀ ਜਥੇਬੰਦੀ ਦਾ ਜਨਮ ਹੋਇਆ ਸੋ ਇਹ 100 ਸਾਲਾ ਇਹਨਾਂ ਦੀ ਵਰ੍ਹਾ ਚੱਲ ਰਿਹਾ ਔਰ ਜ਼ਾਹਰ ਹੈ ਕਿ 100 ਸਾਲਾਂ 'ਚ 3 ਵਾਰ ਇਹ ਆਰਗੇਨਾਈਜੇਸ਼ਨ ਬੈਨ ਹੋਈ 47 ਤੋਂ ਬਾਅਦ ਪੁੱਜ ਕੇ ਇਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਕੋਈ ਵੀ ਆਰਐਸਐਸ ਦਾ ਲੀਡਰ ਜਿਹੜਾ ਹੈ ਹੈਡਗਵੇਅਰ ਜਾਂ ਗੋਲਵਲਕਰ ਜਾਂ ਦੂਜਾ ਉਹ ਕਦੇ ਗ੍ਰਿਫਤਾਰ ਨਹੀਂ ਹੋਇਆ ਅੰਗਰੇਜ਼ਾਂ ਦੇ ਰਾਜ ਦੇ ਹਮਾਇਤੀ ਸੀ ਅੰਗਰੇਜ਼ਾਂ ਦੇ ਰਾਜ ਨੂੰ ਉਹ ਜਿਹੜੇ ਨਿਯਮਤ ਸਮਝਦੇ ਸੀ ਉਹ ਇਹ ਕਹਿੰਦੇ ਸੀ ਕਿ ਭਾਈ ਹਾਂ ਜੇ ਵਰਣ ਆਸ਼ਰਮ ਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੇਗਾ ਉਹ ਸਾਡਾ ਦੁਸ਼ਮਣ ਹੈ ਸੋ ਪਹਿਲੀ ਐਨਮਿਟੀ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਹੀ ਰੱਖੀ ਸਿੱਖਾਂ ਬੌਧੀਆਂ ਜੈਨੀਆਂ ਨੂੰ ਤਾਂ ਆਪਣੇ ਖੰਭਾਂ ਦੇ ਥੱਲੇ ਹੀ ਲੁਕੋਇਆ ਅੱਜ ਵੀ ਉਹਨਾਂ ਦਾ ਇਹੀ ਕਹਿਣਾ ਵੀ ਇਹ ਹਿੰਦੂ ਨੇ ਔਰ 47 ਤੋਂ ਬਾਅਦ ਕਿਵੇਂ ਇਹਨਾਂ ਨੇ ਤਿਰੰਗੇ ਦਾ ਵਿਰੋਧ ਕੀਤਾ ਕਿ ਜੀ ਸਾਡਾ ਤਾਂ ਅੱਜ ਤਾਂ ਭਗਵਾ ਹੈ ਕਾਨਸਟੀਟਿਊਸ਼ਨ ਦਾ ਵਿਰੋਧ ਕੀਤਾ ਕਿ ਜੀ ਸਾਡਾ ਕਾਨਸਟੀਟਿਊਸ਼ਨ ਤਾਂ ਆਲਰੇਡੀ ਮੰਨੂ ਨੇ ਲਿਖਿਆ ਹੋਇਆ ਔਰ ਇਹ ਇਹਨਾਂ ਦੀ ਤੁਸੀਂ ਕਾਮਯਾਬੀ ਕਹਿ ਸਕਦੇ ਹੋ ਕਿ 100 ਸਾਲ ਬਾਅਦ ਬੇਸ਼ੱਕ ਅਟਲ ਬਿਹਾਰੀ ਵਾਜਪਾਈ ਵੀ ਇਹਨਾਂ ਦਾ ਹੀ ਸੀ ਪਰ ਕੋਲੀਸ਼ਨ ਗਵਰਨਮੈਂਟ ਰਨ ਕਰਦਾ ਸੀ 2014 ਜਦੋਂ ਮੋਦੀ ਦੀ ਸਰਕਾਰ ਬਣੀ
उदों आरएसएस मुखी मोहन भागवत ने कहा कि 1000 साल की गुलामी के बाद अब हिंदू राज स्थापित हुआ है। और ज़ाहिर तौर पर कुछ महीने पहला रायसीना कि जिथे भी इन्हों की कोई लैक्चर सीरीज़ सी RSS की ਉਹਦੇ 'ਚ ਉਹਨੂੰ ਜਦੋਂ ਪੁੱਛਿਆ ਗਿਆ ਕਿ ਕਦੋਂ ਇਹਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਏ, ਉਹ ਕਹਿੰਦਾ ਆਲਰੇਡੀ ਹਿੰਦੂ ਰਾਸ਼ਟਰ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ 2014 ਤੋਂ 2025 ਤੱਕ 11 ਸਾਲਾਂ 'ਚ ਹਰ ਲੈਵਲ ਦੇ ਉੱਤੇ ਜੁਡੀਸ਼ਰੀ, ਮੀਡੀਆ, ਟੈਕਸਟ ਬੁੱਕਸ, ਯੂਨੀਵਰਸਿਟੀਜ਼, ਸੋਸ਼ਲ ਦਾਇਰਾਕਾਰ, ਆ ਯੂਪੀ ਦੇ ਵਿੱਚ ਬਰੇਲੀ 'ਚ ਮੁਸਲਮਾਨਾਂ ਨੇ ਆਈ ਲਵ ਮੁਹੰਮਦ ਦੇ ਥੱਲੇ ਜਲੂਸ ਕੱਢਿਆ, ਉਹਦੇ 'ਤੇ ਗੋਲੀਆਂ ਵਰਾਤੀਆਂ, ਅਥਰੂ ਗੈਸ। ਹੁਣ ਕਿੰਨੇ ਤੇ ਉਹ ਯੋਗੀ ਆਦਿੱਤਿਆਨਾਥ ਕਹਿੰਦਾ ਵੀ ਇਹ ਮੁਹੰਮਦ ਨੂੰ ਪਿਆਰ ਕਰਨ ਵਾਲੇ ਕਿੱਥੋਂ ਆ ਗਏ, ਇਹਨਾਂ ਨੂੰ ਪਤਾ ਨਹੀਂ ਯੂਪੀ ਦੇ ਵਿੱਚ ਰਾਜ ਕਿਹਦਾ। ਸੋ ਮਤਲਬ ਇਹ ਹੈ ਕਿ ਵੀ ਦੂਸਰੇ ਲੋਰ ਇਹ ਖੁੱਲ੍ਹੇਆਮ ਜਿਹੜੇ ਨੇ ਹੁਣ ਜਿੱਦਣ ਦੁਸਹਿਰਾ 2 ਅਕਤੂਬਰ ਵਾਲੇ ਦਿਨ ਉਦੋਂ ਇਹ ਸ਼ਸਤਰ ਪੂਜਾ ਦੇ ਨਾਂ ਥੱਲੇ ਨਾਗਪੁਰ 'ਚ ਵੱਡਾ ਫੰਕਸ਼ਨ ਕਰਨਗੇ। ਮੋਹਨ ਭਾਗਵਤ ਦੀ ਸਪੀਚ ਸਾਰੇ TV ਚੈਨਲ ਸਰਕਾਰੀ ਤੌਰ 'ਤੇ ਦਿਖਾ ਰਹੇ ਹੋਣਗੇ। ਭਾਰਤ ਦੇ ਸ਼ਹਿਰਾਂ ਕਸਬਿਆਂ 'ਚ ਫਾਇਰ ਆਰਮਸ ਲੈ ਕੇ RSS ਦੇ ਗੁੰਡੇ ਜਿਹੜੇ ਨੇ ਉਹ ਮਾਰਚ ਕਰਨਗੇ। ਔਰ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਕਿ ਮੋਦੀ ਨੇ ਆਪਣੇ ਮਨ ਕੀ ਬਾਤ ਦੇ ਅੱਜ ਦੇ ਪ੍ਰੋਗਰਾਮ 'ਚ ਵੀ ਉਹਨੇ ਇਹੀ ਕਿਹਾ ਕਿ ਵੀ ਇਹ ਜਿਹੜੀ RSS ਦੀ ਬਹੁਤ ਵੱਡੀ ਦੇਣ ਹੈ ਭਾਰਤ ਨੂੰ। ਔਰ ਔਰ ਇਸ ਦੇ ਉੱਤੇ ਹੁਣ ਘੱਟੋ ਘੱਟ ਕਾਂਗਰਸ ਪਾਰਟੀ ਦਾ ਇੱਕ ਤਬਕਾ ਜਿਹਨਾਂ 'ਚ ਰਾਹੁਲ ਗਾਂਧੀ ਵੀ ਸ਼ਾਮਲ ਹੈ, ਦੂਸਰੇ ਵੀ ਨੇ, ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਭਾਈ ਹੁਣ ਸਿਰ ਤੋਂ ਪਾਣੀ ਗੁਜ਼ਰ ਚੁੱਕਾ ਹੈ ਤਾਂ ਖੁੱਲ੍ਹੇਆਮ RSS ਨੂੰ ਟਾਰਗੇਟ ਕਰਨ ਦੀ ਲੋੜ ਹੈ। ਔਰ ਇਹ ਜਦੋਂ ਕਿ ਹੁਣ ਆਉਣ ਵਾਲਾ ਦੁਸਹਿਰਾ ਜਿਹਨੂੰ ਇਹ ਵਿਜੇ ਲక్ష్ਮੀ ਨਾ ਵਿਜੇ ਦਸ਼ਮੀ 10 ਤੋਂ 10 ਸਿਰਾਂ ਵਾਲੇ ਦੇ ਉੱਤੇ ਜਿੱਤ, ਉਹਦਾ ਨਾਂ ਇਹਨਾਂ ਨੇ ਵਿਜੇ ਦਸ਼ਮੀ ਹੈ, ਉਹਨਾਂ ਨੇ ਕਿਹਾ। ਔਰ ਮਹਾਰਾਸ਼ਟਰ ਦਾ ਹਰਸ਼ਵਰਧਨ ਸਪਕਾਲ, ਇਹ ਕਾਂਗਰਸ ਪ੍ਰੈਜ਼ੀਡੈਂਟ ਹੈ ਮਹਾਰਾਸ਼ਟਰ ਦਾ, ਉਹਨੇ ਕਾਲ ਦਿੱਤੀ ਔਰ ਉਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੈ ਜਿਹੜੀ ਅਸੀਂ ਵੀ ਸਿਰਲੇਖ ਬਣਾਇਆ। The RSS is a 10-headed Ravana that represents regressive tendencies। ਉਹਨਾਂ ਨੇ ਕਿਹਾ ਕਿ ਵੀ ਇਹ ਜਿਵੇਂ ਰਾਵਣ ਨੂੰ ਸਾੜਿਆ ਜਾਂਦਾ 10 ਸਿਰਾਂ ਵਾਲੇ ਨੂੰ, ਅਸਲ ਦੇ ਵਿੱਚ ਇਹ ਜਿਹੜਾ RSS ਹੈ, ਸੰਗ ਲਾਈਕ ਰਾਵਣਾ ਹੈਜ਼ 10 faces which represent regressive tendencies and deserves to be burnt on ਦੁਸਹਿਰਾ। ਉਹਨੇ ਕਿਹਾ ਵੀ ਜੇ ਦੁਸਹਿਰੇ 'ਤੇ ਕਿਸੇ ਨੂੰ ਬਰਨ ਕਰਨਾ ਹੈ ਤੇ ਰਾਵਣ ਨੂੰ ਕਰਨ ਦੀ ਲੋੜ ਨਹੀਂ, ਇਹ 10 ਸਿਰਾਂ ਵਾਲੇ RSS ਨੂੰ ਕਰੋ ਕਿ ਇਹ ਜਿਹੜੇ 10 ਸਿਰ ਨੇ ਇਹ 10 ਡਾਇਰੈਕਸ਼ਨ 'ਚ ਨਹੀਂ ਨੇ, ਪਰ ਇਹਨਾਂ ਦੀਆਂ 10 ਰਿਗਰੈਸਿਵ ਟੈਂਡੈਂਸੀਜ਼, ਐਂਟੀ ਕਨਸਟੀਟਿਊਸ਼ਨ ਬਿਹੇਵੀਅਰ ਹੈ, ਐਂਟੀ ਰਿਲੀਜੀਅਸ ਐਟੀਟਿਊਡ ਹੈ, ਐਂਟੀ ਡੈਮੋਕ੍ਰੈਟਿਕ ਨੇ। ਔਰ ਇਹ ਜਿਹੜਾ ਦਾ ਬਰਨਿੰਗ ਆਫ ਦੀਜ਼ ਵਿਲ ਬੀ ਦਾ ਰੀਅਲ ਵਿਜੇ ਦਸ਼ਮੀ, ਸੈਡ ਮਿਸਟਰ ਸਪਕਾਲ ਅਪੀਲਿੰਗ ਟੂ ਪੀਪਲ ਟੂ ਪ੍ਰੋਟੈਕਟ ਦਾ ਕਨਸਟੀਟਿਊਸ਼ਨ। ਔਰ ਉਹਨਾਂ ਨੇ 4-day ਰੈਲੀ ਜਿਹੜੀ ਹੈ ਉਹ 29 ਸਤੰਬਰ ਤੋਂ ਅੱਜ ਤੋਂ ਹੀ ਸ਼ੁਰੂ ਕੀਤੀ ਹੈ ਦੀਕਸ਼ ਭੂਮੀ ਨਾਗਪੁਰ ਹੈੱਡਕੁਆਟਰ RSS ਤੋਂ, ਤੇ 2 ਅਕਤੂਬਰ ਨੂੰ ਇਹ ਮਹਾਤਮਾ ਗਾਂਧੀ ਦੇ ਬਰਥਡੇ ਦੇ ਮੌਕੇ ਇਸ ਨੂੰ ਕਨਕਲੂਡ ਕੀਤਾ ਜਾਏਗਾ। ਸੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਸਾਨੂੰ ਇਸ ਗੱਲ ਦੀ ਸਮਝ ਹੈ। ਔਰ ਆਪਣੀਆਂ ਕੱਲ੍ਹ ਦੀ ਪਰਸੋਂ ਦੀ ਪ੍ਰੈਜੈਂਟੇਸ਼ਨ 'ਚ ਵੀ ਜਿੰਨੀਆਂ ਨੇ ਮੈਂ ਕਿਹਾ ਕਿ ਭਾਈ ਅੱਜ ਭਾਰਤ ਉਹੀ ਹੈ ਜੋ 1930 'ਚ ਨਾਜ਼ੀ ਜਰਮਨੀ ਸੀ। ਉਹਨਾਂ ਦਾ ਵੀ ਇਹੀ ਸਲੋਗਨ ਔਰ ਇੰਪਲੀਮੈਂਟੇਸ਼ਨ ਸੀ, 1 ਨੇਸ਼ਨ 1 ਰੇਸ 1 ਪੀਪਲ 1 ਲੀਡਰ। ਤੇ ਇਹਨਾਂ ਦਾ ਵੀ ਹਿੰਦੂ ਹਿੰਦੀ ਹਿੰਦੁਸਤਾਨ ਹੈ। ਔਰ 100 ਸਾਲ ਪਹਿਲਾਂ ਜੋ RSS ਨੇ ਡ੍ਰੀਮ ਲਿਆ ਸੀ ਕਾਫੀ ਹੱਦ ਤੱਕ ਉਹ ਇਸ 'ਚ ਕਾਮਯਾਬ ਹੋਏ ਨੇ। ਲੇਕਿਨ ਜੇ ਅੱਜ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਖਲੋਤੇ ਨੇ ਤਾਂ ਜ਼ਾਹਰ ਹੈ ਕਸ਼ਮੀਰ ਦੇ ਵਿੱਚ ਕਸ਼ਮੀਰੀ ਨੇ, ਪੰਜਾਬ ਦੇ ਵਿੱਚ ਸਿੱਖ ਨੇ, ਨਾਗੇ ਵਾਪਸ ਖੜੇ ਹੋ ਰਹੇ ਨੇ। ਮਨੀਪੁਰ ਜਿੱਥੇ ਮੋਦੀ ਜਾ ਕੇ ਆਇਆ ਉਸ ਤੋਂ 2 ਦਿਨ ਬਾਅਦ ਉੱਥੇ ਫਿਰ ਵਾਇਲੈਂਸ ਹੋਈ ਹੈ। ਹੁਣ ਤਾਂ ਲਦਾਖ ਦੇ ਖੁਸ਼ਕ ਪਹਾੜ ਜਿਹੜੇ ਨੇ ਉਹਨਾਂ 'ਚ ਵੀ ਅੱਗ ਲੱਗੀ ਹੋਈ ਹੈ। ਔਰ ਜਿਵੇਂ ਇਹਨਾਂ ਨੇ ਸੋਨਮ ਵਾਂਗਚੁਕ ਨੂੰ ਚੁੱਕ ਕੇ ਜਿਹੜਾ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਹੈ ਜੋਧਪੁਰ ਦੀ ਜੇਲ੍ਹ 'ਚ ਮਾਰਿਆ, ਉਹਨੂੰ ਟੈਰਰਿਸਟ ਬਣਾ ਰਹੇ ਨੇ, ਪਾਕਿਸਤਾਨ ਨਾਲ ਲਿੰਕ ਕੱਢ ਰਹੇ ਨੇ। ਅੱਜ ਹੀ ਉਹਦੀ ਵਾਈਫ ਨਾਲ BBC ਦਾ ਇੰਟਰਵਿਊ ਸੀ, ਉਹਨਾਂ ਨੇ ਕਿਹਾ ਵੀ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਜੋ ਮੇਰੇ ਹਸਬੈਂਡ ਦੇ ਉੱਤੇ ਜੋ ਚਾਰਜ ਲਾਏ ਜਾ ਰਹੇ ਨੇ, ਪਰ ਅਸੀਂ ਫਾਈਟ ਬੈਕ ਕਰਾਂਗੇ। ਸੋ ਹਾਲਾਂਕਿ ਸਾਰੇ ਲਦਾਖ ਦਾ ਏਰੀਆ ਬਹੁਤ ਵੱਡਾ ਲਦਾਖ ਦਾ, ਸਾਰੇ ਲਦਾਖ ਦੀ ਆਬਾਦੀ 3 ਲੱਖ ਹੈ। ਉਹਨਾਂ 'ਚ ਵੀ ਜਿਹੜੇ 2 ਜ਼ਿਲ੍ਹੇ ਨੇ, ਇੱਕ ਲੇਹ ਹੈ ਜਿਹਦੇ 'ਚ ਬੁੱਧਿਸਟ ਮੈਜੋਰਿਟੀ ਹੈ, ਇੱਕ ਕਾਰਗਿਲ ਹੈ ਜਿਹਦੇ 'ਚ ਸ਼ੀਆ ਮੁਸਲਮਾਨਾਂ ਦੀ ਮੈਜੋਰਿਟੀ ਹੈ। ਸੋ ਜੇ 3 ਲੱਖ ਲੋਕ ਵੀ ਜਿਨ੍ਹਾਂ 'ਚ ਸਿਰਫ ਅਜੇ ਬੁੱਧਿਸਟ ਨਾਲ ਖੜੇ ਨੇ, ਇਹਨਾਂ ਦੇ ਕਾਰਗਿਲ ਤੋਂ ਨਹੀਂ ਹੋਈ ਵਾਇਲੈਂਸ ਜਾਂ ਕੋਈ, ਇਹਨਾਂ ਨੂੰ ਇਹਨਾਂ ਤੋਂ ਖਤਰਾ ਹੈ। ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ
ਕਿ ਆਰਐਸਐਸ ਉਹਨਾਂ ਦਾ ਲੇਹ ਵਾਲਿਆਂ ਦਾ ਇਹੀ ਕਸੂਰ ਹੈ ਕਿ ਉਹ ਬੁੱਧਿਸਟ ਨੇ। ਜੀ ਬੇਸ਼ੱਕ ਉਹ ਭਾਰਤ ਭਗਤ ਇਹ ਉਹ ਵਾਂਗਚੁੰਗ ਜਿਹੜਾ ਉਹਦੇ ਗੁਣ ਗਾਉਂਦਾ ਰਿਹਾ ਮੋਦੀ ਦੇ ਵੀ, ਔਰ ਯੂਨੀਅਨ ਟੈਰੀਟਰੀ ਜਦੋਂ 2019 ਚ ਬਣਾਇਆ ਬਹੁਤ ਵਧਾਈਆਂ ਦਿੱਤੀਆਂ। ਜੇ ਉਹ ਵੀ ਡਿਸਇਲੂਜਨਡ ਨੇ ਤਾਂ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਸਾਡੇ ਕੋਲ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੋਰ ਕਿਹੜਾ ਹੱਲ ਬਾਕੀ ਬਚਿਆ ਹੈ ਜਿਹਦੇ ਨਾਲ ਹੀ ਅਸੀਂ ਆਪਣੀਆਂ ਵੈਲਿਊਜ਼ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮਾਸਟਰ ਨੇ ਉਹ ਲੈਣ ਜਾ ਰਹੇ ਹਾਂ। ਸੋਹਣ ਮਹਿਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅਮਰਜੀਤ ਸਿੰਘ ਸਾਨੀ ਜੀ ਵੀ, ਔਰ ਬਿਕਰਮਜੀਤ ਸਿੰਘ ਜੀ ਵੀ, ਮੁਹੰਮਦ ਯਾਕੂਬ ਜੀ ਵੀ ਕਹਿੰਦੇ ਕਿ ਵੈਲਕਮ। ਐਂਡ ਸਾਨੂੰ ਉਹਨਾਂ ਨੇ ਜਿਹੜਾ YouTube ਦੇ ਉੱਪਰ ਜਿਹੜਾ ਪ੍ਰੋਟੈਸਟ ਸੀ ਉਹਨਾਂ ਨੇ ਦੇਖਿਆ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਇਸੇ ਤਰ੍ਹਾਂ ਫਿਰ ਹੈਗੇ ਆ ਪਾਲ ਨਹੀਂ ਪਖੰਡੀ ਲੋਕ ਜੀ ਵੀ, ਔਰ ਸਰਪੰਚ ਜਸਗਿੱਲ ਜੀ ਵੀ ਕਹਿੰਦੇ ਭਾਈ ਸਾਹਿਬ ਡਾਕਟਰ ਸਾਹਿਬ ਸਰਦਾਰ ਅਮਰਜੀਤ ਸਿੰਘ ਤੇ ਸਾਡੇ ਸਤਿਕਾਰਯੋਗ ਭੈਣ ਜੀ ਨੀਲਮ ਕੌਰ ਜੀ ਗੁਰਫਤਿਹ। ਖਾਲਸਾ ਜ਼ਿੰਦਾਬਾਦ, ਤੁਹਾਨੂੰ ਚੜ੍ਹਦੀ ਕਲਾ ਚ ਵਾਹਿਗੁਰੂ ਰੱਖੇ, ਔਰ ਤੁਸੀਂ ਸਾਡੀ ਕੌਮ ਨੂੰ ਬਹੁਤ ਜਾਗਰਿਤ ਕਰਦੇ ਹੋ। ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਆਰਮੀ ਵਾਲੇ ਤੁਹਾਡਾ ਡੇਲੀ ਜਿਹੜੇ ਕਹਿੰਦੇ ਲਾਈਵ ਚਾਈਨਾ ਬਾਰਡਰ ਤੇ ਉਹ ਦੇਖਦੇ ਹਾਂ, ਬਹੁਤ ਵਧੀਆ ਲਾਈਵ ਹੁੰਦਾ ਤੁਹਾਡਾ। ਔਰ ਫਿਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਬਹੁਤ ਸ਼ੁਕਰੀਆ ਤੁਹਾਡੇ ਲਈ ਵੀ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਔਰ ਸੈਯਦ ਅਮਜਦ ਵੀ ਕਹਿੰਦੇ ਸਿਸਟਰ ਨੀਲਮ ਕੌਰ ਜੀ ਤੇ ਡਾਕਟਰ ਸਾਹਿਬ ਜ਼ਿੰਦਾਬਾਦ, ਦੇਸ਼ ਪੰਜਾਬ ਜੀ, ਔਰ ਸੁਖਜੀਵਨ ਬੱਚੂ ਜੀ, ਜਤਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਸੈਯਦ ਅਜਮਤ ਨੂਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਪੰਜਾਬ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ। ਰਾਜਵਿੰਦਰ ਕੌਰ, ਧਰਮ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਫਿਰ ਇਸੇ ਤਰ੍ਹਾਂ ਪ੍ਰਭਜੋਤ ਗੇਮਿੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਸਿੰਘ ਗਰਚਾ ਜੀ ਵੀ, ਸਿੰਘ ਨਵਜੋਤ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਜਸ ਕਹਿੰਦੇ ਪੰਜਾਬੀ ਵਾਲਾ ਚੈਨਲ ਪ੍ਰੋ ਇੰਡੀਆ ਹੈ। ਔਰ ਫਿਰ ਇਸੇ ਤਰ੍ਹਾਂ ਜੁਝਾਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਖਾਲਸਾ ਰਾਜ ਜੀ ਵੀ, ਔਰ ਫਿਰ ਬਸਰਾ ਜੀ ਵੀ, ਫਿਰ ਇਸ ਤਰ੍ਹਾਂ ਫੈਨ ਧਾਲੀਵਾਲ ਦੇਵ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ, ਸਰਪੰਚ ਗਿਲ ਅਗੇਨ ਔਰ ਕਹਿੰਦੇ ਗੁੱਡ ਜੌਬ ਕਹਿੰਦੇ ਬਾਈ ਕੈਨੇਡਾ, ਔਰ ਹਰਮਨ ਪਨੂ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਬਾਜ ਰੰਧਾਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਰਪੰਚ ਜਸਕਿਲ ਕਹਿੰਦੇ ਕਿ ਸ਼ੁਕਰ ਕਰੋ ਸਿੱਖ ਹਥਿਆਰ ਨਹੀਂ ਚੁੱਕਦੇ, ਬਿਸ਼ਨੋਈ ਵਰਗੇ ਸਿੱਖਾਂ ਨੂੰ ਸੁਪਨਿਆਂ 'ਚ ਯਾਦ ਵੀ ਕਰਦੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਨੂਪਾ ਜੀ ਕਹਿੰਦੇ ਇੱਕ 13 ਸਾਲ ਦਾ ਕਹਿੰਦੇ ਬੱਚਾ ਹੈ, ANI ਨੂੰ ਕਹਿੰਦੇ ਨਿਊਜ਼ ਰੀਲ ਪਾਕਿਸਤਾਨ ਨੂੰ ਮੱਚ ਹਾਰਨ ਬਾਰੇ ਹੇਟਫੁਲ ਬੋਲ ਰਿਹਾ। ਛੋਟੇ ਬੱਚੇ ਦੇ ਪਾਕਿਸਤਾਨ ਖਿਲਾਫ ਜ਼ਹਿਰ ਕਹਿੰਦੇ ਬਾਰੇ ਬੋਲਿਆ ਜਾ ਰਿਹਾ ਹੈ। ਇਹ ਕਹਿੰਦੇ ਦੇਖੋ ਮੋਦੀ ਨੇ ਇਹ ਵੀ ਸ਼ਰਮ ਦੀ ਵੀ ਜਿਹੜੀ ਹੈ ਉਹ ਬੇਸ਼ਰਮੀ ਦੀਆਂ ਹੱਦਾਂ ਵੀ ਟੱਪੀਆਂ ਹੋਈਆਂ ਨੇ। ਮੈਚ ਕੋਈ ਜਿੱਤਦਾ ਕੋਈ ਹਾਰਦਾ, ਔਰ ਉਹਨੂੰ ਵੀ ਮੋਦੀ ਨੇ ਜਿਹੜਾ ਟਵੀਟ ਕੀਤਾ ਕਿ ਜੀ ਆਪਰੇਸ਼ਨ ਸੰਦੂਰ 'ਚ ਵੀ ਅਸੀਂ ਜਿੱਤੇ ਸੀ, ਔਰ ਇਹ ਵੀ ਜਿਹੜਾ ਅਸੀਂ ਖੇਡ ਦੇ ਮੈਦਾਨ ਨੂੰ ਵੀ ਆਪਰੇਸ਼ਨ ਸੰਦੂਰ ਬਣਾਤਾ। ਲੱਖ ਲਾਹਨਤ ਹੈ ਇਹਦੇ। ਜਸਕੀਰਤ ਸਿੰਘ ਜੀ ਵੀ ਕਹਿੰਦੇ ਚੜ੍ਹਦੀ ਕਲਾ ਰੱਖਣ, ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਹਾਂਜੀ ਗੁਰਕਾ ਮਾਰਗ ਜੀ ਕਹਿੰਦੇ ਡਾਕਟਰ ਸਾਹਿਬ ਲੱਗਦਾ ਹੈ ਕਿ ਬੇਸ਼ੱਕ ਅਮਰੀਕਾ ਨੂੰ ਪਤਾ ਸੀ ਕਿ ਕਿੰਨੇ ਲੋਕ ਹਨ ਭਾਰਤੀ ਇੱਥੇ, ਪਰ ਮੋਦੀ ਨੇ ਭਾਰਤੀਆਂ ਨੂੰ ਬਾਹਰ ਕੱਢਣ ਕਾਫੀ ਯੋਗਦਾਨ ਦਿੱਤਾ। ਕਹਿੰਦੇ ਅਬ ਕੀ ਬਾਰ ਮੋਦੀ ਸਰਕਾਰ ਦੇ ਸਮੇਂ ਅਮਰੀਕਨ ਲੋਕਾਂ ਦੇਖਿਆ ਇੰਨੇ ਇਕੱਠੇ। ਔਰ ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਿੱਖ ਫਿਰ ਸੌਫਟ ਟਾਰਗੇਟ ਹੋ ਰਹੇ ਨੇ ਕਿ ਇੱਕ ਪਾਸੇ ਕਹਿੰਦੇ ਲਾਇਸੈਂਸ ਕੈਂਸਲ, ਦੂਜੇ ਪਾਸੇ ਕਹਿੰਦੇ ਇਹ ਹਰ ਵੀਕ ਜਿਹੜੇ ਲੱਖਾਂ ਦਾ ਕਬੱਡੀ ਜਿਹੜਾ ਟੂਰਨਾਮੈਂਟ ਹੁੰਦਾ, ਔਰ ਕਹਿੰਦੇ ਫਿਰ ਜਿੱਤੋ ਜਿੱਤੀ ਹੁੰਦੇ ਨੇ। ਕਹਿੰਦੇ ਇਹਨਾਂ ਨੂੰ ਅਕਲ ਕਰਨੀ ਚਾਹੀਦੀ ਹੈ। ਤੇ ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ, ਸਤਨਾਮ ਸਿੰਘ, ਬਿੱਲਾ ਮੋਹਨ ਜੀ, ਔਰ ਜਸਵੀਰ ਸਿੰਘ ਜੀ, ਪਾਲ ਸਿੰਘ ਗਰੇਵਾਲ ਜੀ ਵੀ, ਔਰ ਫਿਰ ਕਹਿੰਦੇ ਖਾਲਸਾ ਮੇਰੋ ਰੂਪ ਹੈ ਰਾਜ ਖਾਸ ਜਿਹੜੇ ਨੇ ਉਹਨਾਂ ਦੀ ID ਤੋਂ ਹੈ। ਕਹਿੰਦੇ 100 ਗੱਲਾਂ ਦੀ ਇੱਕੋ ਇੱਕ ਗੱਲ ਹੈ ਕਿ ਖਾਲਿਸਤਾਨ ਸਭ ਦਾ ਹੱਲ ਹੈ। ਗ੍ਰੀਨ ਵਰਲਡ ਜੀ, ਔਰ ਕੁਲਦੀਪ ਕੌਰ ਜੀ, ਬਲਾਲ ਅਹਿਮਦ ਜੀ ਹਲੋ ਕਹਿੰਦੇ ਨੇ ਸਾਨੂੰ, ਸ਼ਾਈਨਿੰਗ ਮਾਰਨਿੰਗ ਕਹਿੰਦੇ ਨੇ ਲਾਹੌਰ ਦੇ ਵਿੱਚ, ਗੁੱਡ ਗੁਰਜੰਟ ਸਿੰਘ ਆਨੰਦ ਮਾਣੋ ਕੰਗ ਹਾਂਜੀ, ਨਵੀਨ ਸਿੰਘ ਜੀ ਵੀ, और बिलाल जी कहते हैं कि डॉक्टर साहब गज़ा के बारे में इजराइल और USA ने 21 पॉइंट जड़े ने मुद्दे पेश किया है। कहते की गल है कि हमास इस दे उपर राजी होएगा?
ਬਿਲਾਲ ਜੀ ਸ਼ਾਇਦ ਤੁਸੀਂ ਲੇਟ ਜੁਆਇਨ ਕੀਤਾ, ਮੈਂ ਓਪਨਿੰਗ ਸੈਗਮੈਂਟ 'ਚ ਇਸ ਤੇ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਵੀ ਹਮਾਸ ਇਸ ਤੇ ਤਾਂ ਰਾਜ਼ੀ ਹੋ ਸਕਦਾ ਹੈ ਕਿ ਉਹ ਪੋਲੀਟੀਕਲੀ ਆਪਣੇ ਰੋਲ ਨੂੰ ਗਜ਼ਾ 'ਚ ਨਹੀਂ ਸਾਹਮਣੇ ਲਿਆਏਗਾ, ਪਰ ਡੀ ਵੈਪਨਾਈਜ਼ ਨਹੀਂ ਹੋਏਗਾ, ਕਿਉਂਕਿ ਹਮਾਸ ਦੇ ਕਾਡਰ ਦੇ ਵਿੱਚ ਨਵੇਂ ਲੋਕ ਵੀ ਜੁਆਇਨ ਕਰ ਰਹੇ ਨੇ। ਫਲਸਤੀਨੀ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਪੋਲੀਟੀਕਲੀ। ਉਹ ਚੋਣ ਇਲੈਕਸ਼ਨ ਜਿੱਤ ਕੇ ਉਹਨੇ ਗਜ਼ਾ ਦੇ ਵਿੱਚ ਆਪਣੀ ਹਕੂਮਤ ਬਣਾਈ ਸੀ, ਪਰ ਉਹ ਪੀਸ ਦੀ ਖਾਤਰ ਪੋਲੀਟੀਕਲ ਰੋਲ ਤਾਂ ਜਿਹੜਾ ਉਹ ਆਪਣਾ ਛੱਡ ਸਕਦੇ ਨੇ, ਲੇਕਿਨ ਜਿਹੜਾ ਉਹਨਾਂ ਦਾ ਹਥਿਆਰਬੰਦ ਸੰਘਰਸ਼ ਹੈ ਉਹਨੂੰ ਮੈਨੂੰ ਨਹੀਂ ਲੱਗਦਾ ਉਹ ਗਿਵ ਅਪ ਕਰਨਗੇ। ਅਬਦੁਲ ਵਹੀਦ, ਗੁਰਮੀਤ ਸਿੰਘ ਬਾਜਵਾ ਔਰ ਹਰਵਿੰਦਰ ਸਿੰਘ ਬਲਿਹਾਰ ਸਿੰਘ ਕੰਗ, ਐਮ ਮਾਲਿਆਨ ਜੀ, ਇਹ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।